ਪਿਛਲੇ ਦਿਨਾਂ ਜਿਹੜਾ ਵਾਕਿਆ ਹੋਇਆ ਆਸਟ੍ਰੇਲੀਆ ਦੇ ਵਿੱਚ ਇਹ ਉਹ ਲਮਹਾ ਸੀ ਜਦੋਂ ਲੋਕੀ ਆਪਣੀ ਜਾਨ ਬਚਾਉਣ ਵਾਸਤੇ ਭੱਜਦੇ ਪਏ ਸੀ। ਚੀਖੋ ਪੁਕਾਰ ਸ਼ੁਰੂ ਹੋ ਗਈ ਔਰ ਹਰ ਸ਼ਖਸ ਸਿਰਫ ਔਰ ਸਿਰਫ ਖੁਦ ਨੂੰ ਬਚਾਉਣ ਵਾਸਤੇ ਇੱਕ ਮਹਿਫੂਜ਼ ਮੁਕਾਮ ਤੇ ਜਾਣ ਦੀ ਕੋਸ਼ਿਸ਼ ਕਰਦਾ ਪਿਆ ਸੀ। ਲੇਕਿਨ ਇਹਦੇ ਵਿੱਚ ਇੱਕ ਐਸਾ ਸ਼ਖਸ ਸੀ ਜਿਹਦਾ ਨਾਮ ਅਹਿਮਦ ਅਲ ਅਹਿਮਦ ਹੈ। ਉਹਨੇ ਕਿਸ ਤਰ੍ਹਾਂ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਇੱਕ ਹਮਲਾਵਰ ਨੂੰ ਪਿੱਛੋਂ ਦੀ ਆ ਕੇ ਫੜ ਲਿਆ। ਦੂਸਰੇ ਵਾਲੇ ਹਮਲਾਵਰ ਨੇ ਉਹਨਾਂ ਨੂੰ ਜ਼ਖਮੀ ਕੀਤਾ ਤੇ ਉਹਨਾਂ ਨੂੰ ਫੌਰੀ ਤੌਰ ਤੇ ਹਸਪਤਾਲ ਮੁੰਤਕਿਲ ਕੀਤਾ ਗਿਆ। ਜਦੋਂ ਇਸ ਤਰ੍ਹਾਂ ਦਾ ਟਾਈਮ ਕਿਸੇ ਤੇ ਆਂਦਾ ਨਾ ਤੇ ਹਰ ਇਨਸਾਨ ਆਪਣੀ ਜਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗ ਜਾਂਦਾ ਹੈ। ਲੇਕਿਨ ਉਹਨੇ ਆਪਣੀ ਜਾਨ ਤੇ ਖੇਡ ਕੇ ਦੂਜਿਆਂ ਦੀ ਜਾਨ ਨੂੰ ਬਚਾਉਣ ਦੀ ਸਿਰਫ ਕੋਸ਼ਿਸ਼ ਨਹੀਂ ਕੀਤੀ ਬਲਕਿ ਅਮਲੀ ਤੌਰ ਤੇ ਇਸ ਚੀਜ਼ ਨੂੰ ਕਰਕੇ ਦਿਖਾਇਆ। ਆਸਟ੍ਰੇਲੀਆਈ ਸੋਸ਼ਲ ਮੀਡੀਆ ਤੇ ਕੁਝ ਬੈਨ ਅਲ-ਅਕਵਾਮੀ ਪਲੇਟਫਾਰਮਸ ਦੇ ਉੱਤੇ ਅਹਿਮਦ ਅਲ ਅਹਿਮਦ ਦੇ ਇਸ ਅਮਲ ਨੂੰ ਸ਼ਹਿਰੀ ਜਿਹੜੇ ਨੇ ਉਹ ਜੁਰਤ ਇਨਸਾਨੀਅਤ ਦੀ ਆਲਾ ਮਿਸਾਲ ਕਰਾਰ ਦਿੰਦੇ ਪਏ ਆ। ਐਸੇ ਵਕਤ ਵਿੱਚ ਜਦੋਂ ਇਸਲਾਮ ਤੇ ਮੁਸਲਮਾਨਾਂ ਨੂੰ ਤਸ਼ੱਦੁਦ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ, ਉਸੇ ਦੌਰਾਨ ਅਹਿਮਦ ਅਲ ਅਹਿਮਦ ਦਾ ਇੱਕ ਕਿਰਦਾਰ ਇਸ ਬਿਆਨੀਏ ਦੀ ਨਫੀ ਵੀ ਕਰਦਾ ਹੈ। बिस्मिल्लाहिर्रहमानिर्रहीम अस्सलाम वालेकुम। ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਔਰ ਮੈਂ ਹਾਂ ਤੁਹਾਡੀ ਮੇਜ਼ਬਾਨ ਸ਼ਮਾਇਲਾ ਨਿਆਜ਼। ਮੈਂ ਪਿਛਲੇ ਵਲੌਗ ਦੇ ਵਿੱਚ ਇੱਕ ਚੀਜ਼ ਕੋਟ ਕੀਤੀ ਹੈ ਕਿ ਇੱਕ ਐਸੇ ਸ਼ਖਸ ਦੇ ਬਾਰੇ ਚ ਗੱਲ ਕਰਨੀ ਹੈ ਜਿਹਦੇ ਬਾਰੇ ਚ ਪੂਰੀ ਦੁਨੀਆ ਤਾਂ ਗੱਲ ਕਰਦੀ ਪਈ ਹੈ, ਲੇਕਿਨ ਇੰਡੀਆ ਇਸ ਬੰਦੇ ਦੇ ਬਾਰੇ ਚ ਗੱਲ ਕਰਨ ਤੋਂ ਪਤਾ ਨਹੀਂ ਕਿਉਂ ਕਤਰਾਂਦਾ ਪਿਆ। ਮੈਂ ਦੱਸਦੀ ਹਾਂ ਇਸ ਵਲੌਗ ਦੇ ਵਿੱਚ। ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨਾਂ ਜਿਹੜਾ ਵਾਕਿਆ ਹੋਇਆ ਆਸਟ੍ਰੇਲੀਆ ਦੇ ਵਿੱਚ ਉਹ ਦੁਨੀਆ ਭਰ ਦੇ ਵਿੱਚ ਜਿਹੜਾ ਨਾ ਉਹ ਇੱਕ ਸਨਸਨੀ ਪੈਦਾ ਕਰ ਗਿਆ ਇਹ ਵਾਕਿਆ। ਔਰ ਇੱਕ ਸ਼ਖਸ ਦਾ ਨਾਮ ਪੂਰੀ ਦੁਨੀਆ ਵਿੱਚ ਸੁਣਿਆ ਜਾ ਰਿਹਾ ਹੈ ਔਰ ਉਹ ਨਾਮ ਕਿਹੜਾ ਹੈ? ਉਹ ਨਾਮ ਬੜੇ ਵਾਜ਼ੇ ਅਲਫਾਜ਼ ਦੇ ਵਿੱਚ ਹੈਗਾ ਅਹਿਮਦ ਅਲ ਅਹਿਮਦ। ਇਸ ਫਾਇਰਿੰਗ ਦੇ ਖੌਫਨਾਕ ਵਾਕਿਏ ਤੋਂ ਬਾਅਦ ਜਦੋਂ ਹਰ ਪਾਸੇ ਖੌਫ, ਅਫਰਾ ਤਫਰੀ ਤੇ ਸਵਾਲਾਤ ਸੀ, ਇਸੇ ਤਰ੍ਹਾਂ ਦੇ ਮਾਹੌਲ ਦੇ ਵਿੱਚ ਅਹਿਮਦ ਅਲ ਅਹਿਮਦ ਦਾ ਕਿਰਦਾਰ ਵੀ ਬੜਾ ਉਭਰ ਕੇ ਸਾਹਮਣੇ ਆਇਆ, ਜਿਹਨੂੰ ਪੂਰੀ ਦੁਨੀਆ ਇੱਕ ਹੀਰੋ ਦੇ ਨਾਮ ਤੇ ਕੋਟ ਕਰਦੀ ਪਈ ਹੈ। ਰਿਪੋਰਟਸ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਜਿਸ ਟਾਈਮ ਫਾਇਰਿੰਗ ਹੋ ਰਹੀ ਸੀ ਅਹਿਮਦ ਅਲ ਅਹਿਮਦ ਉਸ ਵਕਤ ਉਸ ਮੌਕਾ ਦੇ ਉੱਤੇ ਮੌਜੂਦ ਸੀ ਜਦੋਂ ਅਚਾਨਕ ਫਾਇਰਿੰਗ ਸ਼ੁਰੂ ਹੋ ਗਈ। ਇਹ ਉਹ ਲਮਹਾ ਸੀ ਜਦੋਂ ਲੋਕੀ ਆਪਣੀ ਜਾਨ ਬਚਾਉਣ ਵਾਸਤੇ ਭੱਜਦੇ ਪਏ ਸੀ। ਚੀਖੋ ਪੁਕਾਰ ਸ਼ੁਰੂ ਹੋ ਗਈ ਔਰ ਹਰ ਸ਼ਖਸ ਸਿਰਫ ਔਰ ਸਿਰਫ ਖੁਦ ਨੂੰ ਬਚਾਉਣ ਵਾਸਤੇ ਇੱਕ ਮਹਿਫੂਜ਼ ਮੁਕਾਮ ਤੇ ਜਾਣ ਦੀ ਕੋਸ਼ਿਸ਼ ਕਰਦਾ ਪਿਆ ਸੀ। ਲੇਕਿਨ ਇਹਦੇ ਵਿੱਚ ਇੱਕ ਐਸਾ ਸ਼ਖਸ ਸੀ ਜਿਹਦਾ ਨਾਮ ਅਹਿਮਦ ਅਲ ਅਹਿਮਦ ਹੈ। ਉਹਨੇ ਫੈਸਲਾ ਕੀਤਾ, ਉਹਨੇ ਅਗਰ ਤੁਸੀਂ ਦੇਖੋ ਕੋਈ ਫੁਟੇਜ ਦੀ ਤਸਵੀਰ ਤੁਹਾਨੂੰ ਇੱਥੇ ਐਡੀਟਰ ਜਿਹੜਾ ਨਾ ਉਹ ਪਾ ਸਕੇ ਤੇ ਉਹਨੇ ਕਿਸ ਤਰ੍ਹਾਂ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਇੱਕ ਹਮਲਾਵਰ ਨੂੰ ਪਿੱਛੋਂ ਦੀ ਆ ਕੇ ਫੜ ਲਿਆ ਔਰ ਇੱਕ ਦੂਸਰੇ ਜਿਹੜਾ ਹਮਲਾਵਰ ਹੈ ਉਹਨੇ ਅਹਿਮਦ ਅਲ ਅਹਿਮਦ ਦੇ ਉੱਤੇ ਫਾਇਰਿੰਗ ਵੀ ਕੀਤੀ ਜਿਹਦੀ ਜ਼ਦ 'ਚ ਆ ਕੇ ਉਹ ਜ਼ਖਮੀ ਵੀ ਹੋ ਗਏ। ਉਹਨੇ ਬਹੁਤ ਸਾਰੇ ਲੋਕਾਂ ਨੂੰ ਬਚਾਇਆ ਵੀ। ਰਿਪੋਰਟਸ ਇਹ ਵੀ ਦੱਸਦੀਆਂ ਨੇ ਕਿ ਅਹਿਮਦ ਅਲ ਅਹਿਮਦ ਗੈਰ ਮੁਸੱਲਾ ਸੀ, ਬਿਲਕੁਲ ਹੱਥ ਖਾਲੀ ਸੀ। ਨਾ ਉਹਦੇ ਕੋਲੇ ਕੋਈ ਬੰਦੂਕ ਸੀ ਔਰ ਨਾ ਹੀ ਉਹਦੇ ਕੋਲੇ ਕੋਈ ਹਿਫਾਜ਼ਤੀ ਸਮਾਨ ਸੀ ਔਰ ਨਾ ਹੀ ਉਹ ਕਿਸੇ ਸਿਕਿਉਰਿਟੀ ਫੋਰਸ ਦਾ ਹਿੱਸਾ ਸੀ ਕਿ ਵੀ ਉਹ ਟ੍ਰੇਨਡ ਹੁੰਦਾ ਔਰ ਜਾ ਕੇ ਹਮਲਾਵਰ ਨੂੰ ਰੋਕ ਲੈਂਦਾ। ਲੇਕਿਨ ਇਸ ਦੇ ਬਾਵਜੂਦ ਉਹਨੇ ਇੱਕ ਹਮਲਾਵਰ ਨੂੰ ਨਾ ਸਿਰਫ ਰੋਕਣ ਦੀ ਕੋਸ਼ਿਸ਼ ਕੀਤੀ ਬਲਕਿ ਰਿਪੋਰਟਸ ਇਹ ਵੀ ਕਹਿੰਦੀਆਂ ਨੇ ਕਿ ਉਹਨੇ ਹਮਲਾਵਰ ਦੇ ਬਹੁਤ ਕਰੀਬ ਜਾ ਕੇ ਉਹਨੂੰ ਜਿਸਮਾਨੀ ਤੌਰ ਤੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਰਿਪੋਰਟਸ ਇਹ ਵੀ ਸਾਹਮਣੇ ਆਈਆਂ ਨੇ ਕਿ ਇਸ ਜਦੋਜਹਿਦ ਦੇ ਦੌਰਾਨ ਅਹਿਮਦ ਅਲ ਅਹਿਮਦ ਜਦੋਂ ਜ਼ਖਮੀ ਹੋਏ ਉਹ ਸਾਹਮਣੇ ਦੂਸਰੇ ਵਾਲੇ ਹਮਲਾਵਰ ਨੇ ਉਹਨਾਂ ਨੂੰ ਜ਼ਖਮੀ ਕੀਤਾ ਤੇ ਉਹਨਾਂ ਨੂੰ ਫੌਰੀ ਤੌਰ ਤੇ ਹਸਪਤਾਲ ਮੁੰਤਕਿਲ ਕੀਤਾ ਗਿਆ, ਜਿੱਥੇ ਡਾਕਟਰਸ ਦੇ ਮੁਤਾਬਿਕ ਇਹ ਗੱਲ ਕਹੀ ਜਾ ਰਹੀ ਹੈ ਹੁਣ ਤੱਕ ਜਿਹੜੀ ਇਤਲਾਤ ਹੈ ਕਿ ਉਹ ਖਤਰੇ ਤੋਂ ਬਿਲਕੁਲ ਬਾਹਰ ਨੇ। ਅਗਰਚੇ ਜਿਹੜੀ ਤਿੱਬੀ ਤਫਸੀਲਾਤ ਨੇ ਉਹ ਮੁਕੰਮਲ ਤੌਰ ਤੇ ਆਵਾਮ ਦੇ ਸਾਹਮਣੇ ਉਹਨਾਂ ਦੀਆਂ ਨਹੀਂ ਆਈਆਂ, ਲੇਕਿਨ ਇੱਥੇ ਇਹ ਚੀਜ਼ ਵਾਜ਼ਿਹ ਹੈ ਕਿ ਉਹਨਾਂ ਨੇ ਯਾਨੀ ਅਹਿਮਦ ਅਲ ਅਹਿਮਦ ਨੇ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ, ਇਹ ਬੜਾ ਜਿਗਰੇ ਵਾਲੀ ਗੱਲ ਹੁੰਦੀ ਹੈ। ਹਰ ਇਨਸਾਨ ਦੇ ਵਿੱਚ ਇੰਨਾ ਹੌਸਲਾ ਨਹੀਂ ਹੁੰਦਾ। ਜਦੋਂ ਇਸ ਤਰ੍ਹਾਂ ਦਾ ਟਾਈਮ ਕਿਸੇ ਤੇ ਆਂਦਾ ਨਾ ਤੇ ਹਰ ਇਨਸਾਨ ਆਪਣੀ ਜਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗ ਜਾਂਦਾ ਹੈ, ਲੇਕਿਨ ਉਹਨੇ ਆਪਣੀ ਜਾਨ ਤੇ ਖੇਡ ਕੇ ਦੂਜਿਆਂ ਦੀ ਜਾਨ ਨੂੰ ਬਚਾਉਣ ਦੀ ਸਿਰਫ ਕੋਸ਼ਿਸ਼ ਨਹੀਂ ਕੀਤੀ ਬਲਕਿ ਅਮਲੀ ਤੌਰ ਤੇ ਇਸ ਚੀਜ਼ ਨੂੰ ਕਰਕੇ ਦਿਖਾਇਆ। ਆਸਟ੍ਰੇਲੀਆਈ ਸੋਸ਼ਲ ਮੀਡੀਆ ਤੇ ਕੁਝ ਬੈਨ ਅਲ-ਅਕਵਾਮੀ ਪਲੇਟਫਾਰਮਸ ਦੇ ਉੱਤੇ ਅਹਿਮਦ ਅਲ ਅਹਿਮਦ ਦੇ ਇਸ ਅਮਲ ਨੂੰ ਸ਼ਹਿਰੀ ਜਿਹੜੇ ਨੇ ਉਹ ਜੁਰਤ ਇਨਸਾਨੀਅਤ ਦੀ ਆਲਾ ਮਿਸਾਲ ਕਰਾਰ ਦਿੰਦੇ ਪਏ ਆ। ਖਾਸ ਤੌਰ ਤੇ ਇਸ ਗੱਲ ਦਾ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਉਹ ਮੁਸਲਮਾਨ ਹੈ ਔਰ ਉਹਨੇ ਐਸੇ ਵਕਤ ਵਿੱਚ ਜਦੋਂ ਇਸਲਾਮ ਤੇ ਮੁਸਲਮਾਨਾਂ ਨੂੰ ਅਕਸਰ ਤਸ਼ੱਦੁਦ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹੈ, ਉਸੇ ਦੌਰਾਨ ਅਹਿਮਦ ਅਲ ਅਹਿਮਦ ਦਾ ਇੱਕ ਕਿਰਦਾਰ ਇਸ ਬਿਆਨੀਏ ਦੀ ਨਫੀ ਵੀ ਕਰਦਾ ਹੈ ਕਿ ਮੁਸਲਮਾਨ ਬਚਾਉਣ ਵਾਲਾ ਵੀ ਹੈਗਾ, ਮੁਸਲਮਾਨ ਜੁਰਤਮੰਦ ਵੀ ਹੈਗਾ, ਮੁਸਲਮਾਨ ਬਹਾਦਰ ਵੀ ਹੈਗਾ। ਮੁਸਲਮਾਨ ਕਿਸ ਤਰ੍ਹਾਂ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਕਿਸੇ ਦੂਸਰੇ ਇਨਸਾਨ ਨੂੰ ਬਚਾਉਂਦਾ ਵੀ ਹੈ। ਇੱਥੇ ਇਹ ਗੱਲ ਵੀ ਬਹੁਤ ਅਹਿਮ ਹੈ ਕਿ ਅਹਿਮਦ ਅਲ ਅਹਿਮਦ ਨੂੰ ਹੀਰੋ ਇਸ ਲਈ ਆਖਿਆ ਜਾ ਰਿਹਾ ਹੈ ਕਿ ਉਹਨਾਂ ਨੇ ਕਿਸੇ ਨਫ਼ਰਤ ਜਾਂ ਉਹਨਾਂ ਨੇ ਕਿਸੇ ਨਜ਼ਰੀਏ ਜਾਂ ਕਿਸੇ ਸ਼ਨਾਖਤ ਦੀ ਬੁਨਿਆਦ ਦੇ ਉੱਤੇ ਇਹ ਕਦਮ ਨਹੀਂ ਚੁੱਕਿਆ ਬਲਕਿ ਖਾਲਿਸਤਨ ਇਨਸਾਨੀਅਤ ਦੀ ਬੁਨਿਆਦ ਦੇ ਉੱਤੇ ਇਹ ਕਦਮ ਚੁੱਕਿਆ। ਉਹਨਾਂ ਨੇ ਦੁਨੀਆ ਨੂੰ ਇਹ ਵਿਖਾਇਆ ਹੈ ਕਿ ਸਾਹਮਣੇ ਵਾਲਾ ਕੌਣ ਹੈ, ਉਹਦਾ ਮਜ਼ਹਬ ਨਾਲ ਕੀ ਤਾਲੁਕ ਹੈ ਜਾਂ ਉਹ ਕਿਸ ਕਮਿਊਨਿਟੀ ਦਾ ਹਿੱਸਾ ਹੈ। ਉਹਨਾਂ ਨੇ ਸਿਰਫ ਔਰ ਸਿਰਫ ਇਹ ਦਿਖਾਇਆ ਕਿ ਲੋਕ ਜਿਹੜੇ ਆਮ ਇਨਸਾਨ ਨੇ ਉਹ ਖਤਰੇ ਵਿੱਚ ਸੀ। ਉਹਨੇ ਆਪਣੀ ਜਾਨ ਤੇ ਖੇਡ ਕੇ ਦੂਜਿਆਂ ਦੀ ਜਾਨ ਨੂੰ ਬਚਾਇਆ। ਲੇਕਿਨ ਇਹ ਰਿਪੋਰਟਾਂ ਇੰਡੀਅਨ ਮੀਡੀਆ ਤੇ ਨਹੀਂ ਚੱਲਣੀਆਂ। ਇੰਡੀਅਨ ਮੀਡੀਆ ਦੇ ਉੱਤੇ ਅਹਿਮਦ ਅਲ ਅਹਿਮਦ ਦਾ
ਜ਼ਿਕਰ ਹੀ ਨਹੀਂ ਹੋ ਰਿਹਾ। ਰਿਪੋਰਟਸ ਦੱਸਦੀਆਂ ਨੇ ਕਿ ਅਹਿਮਦ ਇੱਕ ਆਮ ਸ਼ਹਿਰੀ ਹੈ, ਕੋਈ ਬੜੀ ਆਵਾਮੀ ਸ਼ਖਸੀਅਤ ਨਹੀਂ ਹੈਗਾ, ਉਹ ਕੋਈ ਸਿਆਸਤਦਾਨ ਨਹੀਂ ਹੈਗਾ, ਉਹ ਕੋਈ ਤਾਕਤਵਰ ਇਦਾਰੇ ਨਾਲ ਵਾਬਸਤਾ ਨਹੀਂ ਹੈਗਾ। ਔਰ ਇਹੀ ਗੱਲ ਜਿਹੜੀ ਹੈ ਉਹਦੇ ਇਸ ਅਮਲ ਨੂੰ ਮਜ਼ੀਦ ਤਾਕਤਵਰ ਬਣਾਉਂਦੀ ਹੈ, ਕਿਉਂਕਿ ਅਸਲ ਬਹਾਦਰੀ ਜਿਹੜੀ ਹੈ ਨਾ ਅਕਸਰ ਆਮ ਲੋਕਾਂ ਦੇ ਜ਼ਰੀਏ ਹੀ ਸਾਹਮਣੇ ਆਉਂਦੀ ਹੈ। ਕਿਉਂਕਿ ਉਹ ਲੋਕ ਜਿਹੜੇ ਨੇ ਉਹ ਸ਼ੋਹਰਤ ਦੇ ਕਰਕੇ ਜਾਂ ਤਾਰੀਫ ਦੇ ਕਰਕੇ ਅੱਗੇ ਨਹੀਂ ਆਉਂਦੇ, ਬਲਕਿ ਉਹ ਆਪਣੀ ਜ਼ਮੀਰ ਦੀ ਆਵਾਜ਼ ਦੇ ਉੱਤੇ ਜਿਹੜੇ ਨਾ ਉਹ ਆਪਣੇ ਜ਼ਮੀਰ ਦੀ ਆਵਾਜ਼ ਦੇ ਉੱਤੇ ਇਸ ਤਰ੍ਹਾਂ ਦੇ ਅਮਲ ਕਰਦੇ ਹੈ ਕਿ ਪੂਰੀ ਦੁਨੀਆ ਦੇ ਵਿੱਚ ਮਕਬੂਲ ਹੋ ਜਾਂਦੇ ਹੈ। ਠੀਕ ਹੈ, ਇੱਥੇ ਇਹ ਚੀਜ਼ ਬੜੀ ਕਾਬਿਲ ਗੌਰ ਹੈ ਕਿ ਜਿੱਥੇ ਆਸਟ੍ਰੇਲੀਅਨ ਮੀਡੀਆ ਔਰ ਹੁਕਾਮ ਨੇ ਅਹਿਮਦ ਅਲ ਅਹਿਮਦ ਦੇ ਕਿਰਦਾਰ ਨੂੰ ਇਹਤਿਆਤ ਦੇ ਨਾਲ ਰਿਪੋਰਟ ਕੀਤਾ ਹੈ, ਉੱਥੇ ਕੁਝ ਚੀਜ਼ਾਂ ਐਸੀਆਂ ਨੇ, ਕੁਝ ਹਲਕੇ ਐਸੇ ਨੇ ਜਿੱਥੇ ਮਜ਼ਹਬ ਦੀ ਬੁਨਿਆਦ ਜਿਹੜੀ ਨਾ ਉਹ ਬਣਾ ਕੇ ਮੁਖਤਲਿਫ ਕਿਸਮ ਦੇ ਬਿਆਨੀਏ ਰਿਪੋਰਟ ਕੀਤੇ ਜਾ ਰਹੇ ਨੇ। ਇਸ ਮੁਕਾਮ ਦੇ ਉੱਤੇ ਵਾਜ਼ੇ ਕਰਨਾ ਵੀ ਬੜਾ ਜ਼ਰੂਰੀ ਹੈ ਕਿ ਅਹਿਮਦ ਅਲ ਅਹਿਮਦ ਦਾ ਅਮਲ ਕਿਸੇ ਇੱਕ ਮਜ਼ਹਬ ਦੀ ਨੁਮਾਇੰਦਗੀ ਨਹੀਂ ਕਰਦਾ, ਬਲਕਿ ਅਹਿਮਦ ਦਾ ਕਿਰਦਾਰ ਜਿਹੜਾ ਨਾ ਉਹ ਇੱਕ ਇਨਸਾਨੀਅਤ ਦੀ ਨੁਮਾਇੰਦਗੀ ਕਰਦਾ ਹੈ। ਔਰ ਇਹ ਵੀ ਕਹਿਣਾ ਕਿ ਉਹਨਾਂ ਨੇ ਇੱਕ ਮੁਸਲਮਾਨ ਹੋਣ ਦੇ ਨਾਤੇ ਉਹ ਕਿਰਦਾਰ ਜਿਹੜਾ ਨਾ ਉਹ ਅਦਾ ਕੀਤਾ ਜਿਹੜਾ ਕਿ ਇਸਲਾਮ ਦੇ ਬੁਨਿਆਦੀ ਤਾਲੀਮਾਤ ਦੇ ਵਿੱਚ ਸ਼ਾਮਲ ਹੈ, ਯਾਨੀ ਜਾਨ ਬਚਾਉਣਾ ਔਰ ਇਨਸਾਨੀਅਤ ਦੀ ਖਿਦਮਤ ਜਿਹੜੀ ਹੈ ਉਹ ਬਿਲਕੁਲ ਐਨ ਇਸਲਾਮ ਦੇ ਮੁਤਾबिक ਕਰਨਾ। ਆਸਟ੍ਰੇਲੀਆ ਦੇ ਵਿੱਚ ਜਿਹੜਾ ਇਹ ਵਾਕਿਆ ਪੇਸ਼ ਆਇਆ ਹੈ, ਇਹਦੇ ਵਿੱਚ ਅਗਰ ਕੋਈ ਕਿਰਦਾਰ ਉਭਰ ਕੇ ਸਾਹਮਣੇ ਆਇਆ ਹੈ ਜਿਹਨੇ ਇੱਕ ਮਸਬਤ ਕਿਰਦਾਰ ਅਦਾ ਕੀਤਾ ਔਰ ਇੱਕ ਹੀਰੋ ਦੇ ਤੌਰ ਤੇ ਸਾਹਮਣੇ ਆਇਆ ਹੈ, ਤਾਂ ਉਹ ਇਹੀ ਅਹਿਮਦ ਅਲ ਅਹਿਮਦ ਹੈ। ਅਹਿਮਦ ਅਲ ਅਹਿਮਦ ਦੀ ਕਹਾਣੀ ਹਜੇ ਮੁਕੰਮਲ ਨਹੀਂ ਹੋਈ, ਤਫਤੀਸ਼ ਵੀ ਹਜੇ ਜਾਰੀ ਹੈ, ਰਿਪੋਰਟਸ ਵੀ ਆ ਰਹੀਆਂ ਨੇ ਔਰ ਇਹਦੇ ਨਾਲ ਮਜ਼ੀਦ ਹਕਾਇਕ ਵੀ ਸਾਹਮਣੇ ਆਣਗੇ। ਲੇਕਿਨ ਇਸ ਟਾਈਮ ਅਹਿਮਦ ਅਲ ਅਹਿਮਦ ਇੱਕ ਬਹਾਦਰੀ ਦੀ ਅਲਾਮਤ ਬਣਦਾ ਜਾ ਰਿਹਾ ਹੈ। ਅਹਿਮਦ ਅਲ ਅਹਿਮਦ ਇੱਕ ਜੁਰਤ ਦੀ ਮਿਸਾਲ ਬਣਦਾ ਜਾ ਰਿਹਾ ਹੈ ਔਰ ਅਹਿਮਦ ਅਲ ਅਹਿਮਦ ਦਾ ਨਾਮ ਪੂਰੇ ਇੰਟਰਨੈਸ਼ਨਲ ਮੀਡੀਆ ਦੇ ਉੱਤੇ ਇੱਕ ਹੀਰੋ ਦੇ ਤੌਰ ਤੇ ਲਿਆ ਜਾ ਰਿਹਾ ਹੈ। ਲੇਕਿਨ ਅਹਿਮਦ ਅਲ ਅਹਿਮਦ ਦੇ ਬਾਰੇ ਚ ਇੰਡੀਆ ਗੱਲ ਕਰਨ ਤੋਂ ਕਤਰਾ ਰਿਹਾ ਹੈ, ਉਹ ਉਹਦੇ ਨਾਮ ਨੂੰ ਮੁਸਲਸਲ ਛੁਪਾ ਰਿਹਾ ਹੈ। ਲੇਕਿਨ ਜਿਹਨੂੰ ਅੱਲਾ ਇੱਜ਼ਤ ਦੇਵੇ ਉਹਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਤੁਹਾਡਾ ਮੁਲਾਕਾਤ ਹੋਏਗੀ ਅਗਲੇ ਵੀਲੌਗ ਦੇ, ਜਦੋਂ ਲਈ ਅੱਲਾ ਨੇ ਕੇ ਪਾਨ।